ਲੱਗ ਰਿਹਾ ਕਿ ਸ਼ਾਹੀਨ ਸ਼ਾਹ ਅਫਰੀਦੀ ਜਿਹੜੀ ਟੈਸਟ ਕਰੀਅਰ ਹੈ ਉਹਨਾਂ ਦਾ ਮਹਦੂਦ ਹੁੰਦਾ ਜਾ ਰਿਹਾ, ਸਿਰਫ ODI ਤੇ T20 ਪਲਾਨਸ ਵਿੱਚ ਹੀ ਸ਼ਾਮਿਲ ਨੇ। ਕਿਦਾਂ ਵੇਖਦੇ ਹੋ ਜੀ ਇਹ ਤੁਸੀਂ ਫੈਸਲੇ ਨੂੰ? देखो जी, अगर शाहीन शाह अफरीदी की परफॉर्मेंस की गल करिए तो उन्होंने टेस्ट क्रिकेट तो खेली नहीं जा रही। पिछले तुसी बांग्लादेश सीरीज देख लो, उन्होंने स्पीड गेंद ही नहीं हुई। 130 132 की स्पीड तुसी गेंद करोगे तो की टेस्ट स्पीड ना ਉਹਦੇ ਚ ਕੋਈ ਇਨ ਸਵਿੰਗ ਖਾਸ ਹੋ ਰਹੀ ਹੈ, ਨਾ ਆਊਟ ਸਵਿੰਗ ਹੋ ਰਹੀ ਹੈ, ਨਾ ਤੁਸੀਂ ਕੋਈ ਖਾਸ ਰਿਵਰਸ ਸਵਿੰਗ ਕਰ ਰਹੇ ਜਿਹਦੀ ਵਜ੍ਹਾ ਤੋਂ ਵਿਕਟਾਂ ਲਓ, ਪਾਕਿਸਤਾਨ ਨੂੰ ਕੋਈ ਬੈਨੀਫਿਟ ਦਿਓ। सिर्फ टेस्ट मैच खेलना जरूरी नहीं, ਉਹਦੇ ਤੁਹਾਡੀ पेस भी होनी चाहिए, ਤੁਹਾਡੀ ਲਾਈਨੋ ਲੈਂਥ भी होनी चाहिए, ਤੁਹਾਡਾ कंट्रोल भी होना चाहिए। वो कोई चीज शाहीन शाह अफरीदी ਦੀ नजर नहीं आई। ਜਿਹਦੇ ਬਾਅਦ ਪਾਕਿस्तान क्रिकेट बोर्ड ने अच्छा फैसला किया कि शाहीन शाह अफरीदी ਨੂੰ रेड बॉल ਦੇ ਜਿਹੜਾ कैंप शुरू किया है लाहौर ਉਹਦੇ ਚ ਉਹਨਾਂ ਨੂੰ नहीं बुलाया, लेकिन ODI ਤੇ T20 ਇਸ ਵਾਸਤੇ ਹਲੇ ਉਹ ਮੌਜੂਦ ਨੇ, ODI ਦੇ ਕੈਪਟਨ ਵੀ ਨੇ ਤੇ ਲੇਕਿਨ ਜਿਹੜੀ ਰੈਡ ਬਾਲ ਵਾਸਤੇ ਉਹਨਾਂ ਨੂੰ ਦੂਰੀ ਕੀਤੀ ਗਈ। ਅੱਛੀ ਚੀਜ਼ ਹੈ ਕਿ ਨਵੇਂ ਮੁੰਡਿਆਂ ਨੂੰ ਫਾਸਟ ਬੋਲਰਾਂ ਨੂੰ ਚਾਂਸ ਮਿਲੇਗਾ, ਜਿੱਦਾਂ ਖੁਰਮ ਸ਼ਹਜ਼ਾਦ ਹੈ, ਉਬੈਦ ਸ਼ਾਹ ਨੂੰ ਸੱਦਿਆ ਗਿਆ। ਅੱਛੇ ਫਾਸਟ ਬੋਲਰ ਜਦੋਂ ਆਣਗੇ, ਪੇਸ ਤੇ ਗੇਂਦ ਹੋਏਗੀ, ਪਾਕਿਸਤਾਨ ਨੂੰ ਵਿਕਟਾਂ ਵੀ ਮਿਲਣਗੀਆਂ, ਪਾਕਿਸਤਾਨ ਦਾ ਬੈਨੀਫਿਟ ਵੀ ਹੋਏਗਾ। ਲੇਕਿਨ ਸ਼ਾਹੀਨ ਸ਼ਾਹ ਅਫਰੀਦੀ ਜਿਹੜੇ ਬੰਦੇ ਨੂੰ ਤੁਸੀਂ ਲੈ ਕੇ ਮੁਸਲਸਲ ਚੱਲੋਗੇ, ਜਿਹਦੀ ਟੈਸਟ ਤੇ ਸਪੀਡ ਹੀ ਨਹੀਂ ਆ ਰਹੀ, 130 32 ਦੇ ਉੱਤੋਂ ਗੇਂਦ ਨਹੀਂ ਕਰ ਪਾ ਰਹੇ ਹੋ, ਤੇ ਉਹ ਨੁਕਸਾਨ ਹੀ ਸੀ। ਉਲਟਾ ਇਹ ਅੱਛਾ ਫੈਸਲਾ ਪਾਕਿਸਤਾਨ ਕ੍ਰਿਕਟ ਬੋਰਡ ਦਾ। बिल्कुल आमिर साहब, जैसे नाल गल करिए उन्हें कहा जा रहा है कि आने वाले दिनों में चेयरमैन PCB मोहसिन नकवी साहब एक मीटिंग करने जा रहे हैं, जिन्हें हुण शान मसूद की कैप्टनसी की किस्मत का फैसला भी होने जा रहा है, तो उन्होंने हटाया जा सकता है तो सलमान आगा नूं टैस्ट कैप्टनसी दी जाएगी। या तुहाडे सोर्सिस इस बारे च की कहते हैं, जो यह फैसला हो भी जाता है, यह दुरुस्त होएगा तुहाडी नज़र च? देखो जी, सलमान अली आगा ਨੂੰ अगर कैप्टनसी दी जाती, सलमान अली आगा ਦੀ खुद भी ਇੰਨੀ ਖਾਸ ਕੋਈ ਪਰਫਾਰਮੈਂਸ ਨਹੀਂ ਹੈਗੀ। ਤੁਸੀਂ T20 ਦੇਖ ਲਓ, ਬਿਲਕੁਲ ਫਲॉप ਰਹੇ ਨੇ। ਪਿਛਲਾ ਜਿਹੜਾ ਟੈਸਟ ਸੀਰੀਜ਼ ਹੈ ਉਹ ਵੀ ਇੰਨੀ ਖਾਸ, ਇੱਕ ਅੱਧੀ 50 ਦੇ ਇਲਾਵਾ ਉਹਨਾਂ ਦੀ ਕੋਈ ਖਾਸ ਪਰਫਾਰਮੈਂਸ ਨਹੀਂ ਹੈਗੀ। ਤੁਸੀਂ ਐਸੇ ਬੰਦੇ ਨੂੰ ਲੈ ਕੇ ਆਓ ਜਿਹੜਾ ਪਰਮਾਨੈਂਟਲੀ ਮੁਸਤਕਿਲ ਮਿਜ਼ਾਜ ਹੋਵੇ, ਬੈਟਿੰਗ ਵੀ ਕਰੇ, ਖੁਦ ਕੈਪਟਨਸੀ ਵੀ ਅੱਛੀ ਕਰੇ। ਸਲਮਾਨ ਅਲੀ ਆਗਾ ਨੂੰ ਤੁਸੀਂ ਬਰਡਨ ਤੇ ਬਰਡਨ ਦਿੱਤੀ ਜਾ ਰਹੇ ਹੋ। T20 ਦੇਖ ਲਓ ਨਾ, ਉਹਦੇ T20 ਦੇ ਸਪੈਸ਼ਲਿਸਟ ਕਹਿੰਦੇ ਸੀ ਉਹਨਾਂ ਨੂੰ ਬੜੇ ਅੱਛੇ ਪਰਫਾਰਮਰ ਨੇ, ਲੇਕਿਨ ਬਿਲਕੁਲ ਫਲॉप ਰਹੇ। ਵਨਡੇ ਦੇਖ ਲਓ, ਸੀਰੀਜ਼ ਗੁਜ਼ਰੀ, ਬਿਲਕੁਲ ਫਲॉप ਰਹੇ। ਤੇ ਤੁਸੀਂ ਇਦਾਂ ਦੇ ਬੈਟਸਮੈਨ ਨੂੰ ਲਿਆ ਕੇ ਉਲਟਾ ਨੁਕਸਾਨ ਹੀ ਕਰੋਗੇ ਨਾ। ਸ਼ਫੀਕ ਸ਼ਾਨ ਮਸੂਦ ਹੀ ਠੀਕ ਹੈ, ਉਹ ਪਰਫਾਰਮ ਨਹੀਂ ਕਰ ਰਹੇ, ਟੀਮ ਦੇ ਨਾਲ ਫਿਰ ਰਿਹਾ, ਠੀਕ ਹੈ ਜੀ। ਤੁਸੀਂ 11ਵਾਂ ਬੰਦਾ ਐਕਸਟਰਾ ਖਿਡਾਣਾ ਹੈ, ਉਹ ਖਿਡਾਈ ਰੱਖੋ। ਇਹ ਚੀਜ਼ਾਂ ਜਦੋਂ ਤੱਕ ਖਤਮ ਨਹੀਂ ਹੋਣਗੀਆਂ ਨਾ, ਕਿ ਤੁਸੀਂ ਫੇਵਰਿਟਿਜ਼ਮ ਖਤਮ ਨਹੀਂ ਕਰੋਗੇ, ਤੇ ਫਿਰ ਇਹੀ ਨੁਕਸਾਨ ਹੀ ਹੋਏਗਾ। ਪਾਕਿਸਤਾਨ ਕ੍ਰਿਕਟ ਦਾ ਫਾਇਦਾ ਨਹੀਂ ਹੋ ਸਕਦਾ, ਕਿਉਂਕਿ ਸਲਮਾਨ ਅਲੀ ਆਗਾ ਦੀ ਕੋਈ ਪਰਫਾਰਮੈਂਸ ਨਹੀਂ ਹੈਗੀ। ਪਿਛਲੇ ਰੀਸੈਂਟਲੀ ਕੁਝ ਅਰਸਾ ਦੇਖ ਲਓ, 1.5 ਸਾਲ उन्होंने कोई खास परफॉर्मेंस नहीं दी। जब नजर आवे T20 एक गल याद आ गई कि जे टेस्ट कैप्टनसी मिल जाएगी सलमान अली आगा नूं, ते T20 कैप्टनसी किया जा रहा है कि शादाब खान संभालणगे, ते सरफराज अहमद ने भी उन्हों का नाम तजवीज़ किया है। माइक हसन तुहानूं पता है पहले ही बड़े खुश ने उन्होंने कोल, क्योंकि लाडले भी ने शादाब खान, इस्लामाबाद यूनाइटेड के कैप्टन ने। यह भी कहा जा रहा है कि जी T20 की क्यादत हुण शादाब कोल जाएगी। जी देखो, नजर यही आ रहा है कि ਜਿਹੜਾ ਪਾਕਿਸਤਾਨ ਕ੍ਰਿਕਟ ਬੋਰਡ ਹੈ, ਕਾਫੀ ਸਾਰੀ ਤਬਦੀਲੀਆਂ ਨਜ਼ਰ ਆ ਰਹੀਆਂ। ਜਿੱਦਾਂ ਹੁਣ ਸ਼ਾਹੀਨ ਸ਼ਾਹ ਅਫਰੀਦੀ ਨੂੰ ਡ੍ਰੌਪ ਕੀਤਾ ਸੀ, ਸਲਮਾਨ ਅਲੀ ਆਗਾ ਨੂੰ ਟੈਸਟ ਕੈਪਟਨਸੀ ਦਾ ਕਹਿ ਰਹੇ ਨੇ, ਤੇ ਉਹਦੇ ਬਾਅਦ ਸ਼ਾਦਾਬ ਖਾਨ ਦਾ ਨਾਮ ਲਿਆ ਜਾ ਰਿਹਾ। ਸ਼ਾਦਾਬ ਖਾਨ ਅਸਲ ਤਾਂ ਕਾਫੀ ਅਰਸੇ ਤੋਂ ਗਰਾਊਂਡ ਬਣ ਰਿਹਾ ਸੀ ਕਿ ਉਹਨਾਂ ਨੂੰ T20 ਦਾ ਕਪਤਾਨ ਬਣਾਉਣਾ। ਜਦੋਂ ਲੈ ਕੇ ਵਾਪਸ ਆਇਆ ਸੀ, ਉਦੋਂ ਹੀ ਕਹਿ ਰਹੇ ਸੀ ਕਿ ਜੀ ਉਹਨਾਂ ਨੂੰ T20 ਦਾ ਕਪਤਾਨ ਬਣਾ ਦਿੱਤਾ ਜਾਵੇ, ਲੇਕਿਨ ਉਹ ਥੋੜਾ ਜਿਹਾ ਮਿਸਹੈਪ ਹੋ ਗਿਆ, ਉਹਨਾਂ ਨੂੰ ਕੈਪਟਨ ਨਹੀਂ ਬਣਾਇਆ ਗਿਆ, ਸਲਮਾਨ ਅਲੀ ਆਗਾ ਨੂੰ ਕੈਪਟਨ ਬਣਾ ਦਿੱਤਾ। ਹੁਣ ਉਹੀ ਚੀਜ਼ ਜਿਹੜੀ ਪਲੇਟਫਾਰਮ ਪਹਿਲੇ ਸੈੱਟ ਕੀਤਾ ਗਿਆ ਸੀ, ਉਹ ਹੁਣ ਨਜ਼ਰ ਆ ਰਿਹਾ ਕਲੀਅਰ ਕੱਟ ਕੇ ਸ਼ਾਦਾਬ ਖਾਨ ਨੂੰ T20 ਦਾ ਕਪਤਾਨ ਬਣਾਉਣਾ ਹੀ ਬਣਾਉਣਾ ਹੈ। ਉਹ ਪਰਫਾਰਮ ਕਰੇ ਨਾ ਕਰੇ, ਲੇਕਿਨ ਉਹਨਾਂ ਨੇ ਆਖਰੀ 2 ਮੈਚਾਂ ਪਰਫਾਰਮ ਕਰਕੇ ਆਪਣੀ ਜਗ੍ਹਾ ਜਿਹੜੀ ਹੈ ਉਹ ਅਗਲੇ 2-3 ਸਾਲਾਂ ਵਾਸਤੇ ਪੱਕੀ ਕਰ ਲਈ। ਉਹ T20 ਦੇ ਕਪਤਾਨ ਵੀ ਰਹਿਣਗੇ, ਉਹ ਵਨਡੇ 'ਚ ਵੀ ਲਾਜ਼ਮੀ ਖੇਲਣਗੇ। बिल्कुल है, खिलाड़ियों की असीं गल तो कर ली। तो आमिर साहब हुण साडे सोर्सिस यह कह रहे हैं कि साबिक कप्तान पाकिस्तान टीम यूनस खान नूं भी हैड कोच बनाया जाएगा, तो माइक हसन की भी छुट्टी होने जा रही है। इस अलावा मोहम्मद हफीज़ दी गल्लां हो रही हैं कि उन्होंने सिलेक्शन कमेटी का हैड बनाया जाएगा। अजे तक कोई वैसे हतमी फैसला नहीं होया, तो तुहानूं लगदा है कि तब्दीलियां नाल पाकिस्तान की क्रिकेट बेहतरी की तरफ जा सकती है? देखो जी, ਤੁਸੀਂ ਲੈਜੈਂਡਰੀ ਬੈਟਸਮੈਨ ਯੂਨਸ ਖਾਨ ਜਿਹੜੇ ਬੰਦੇ ਨੂੰ ਲੈ ਕੇ ਆਏਗਾ, ਉਹਨਾਂ ਨੂੰ ਥੋੜੇ ਜਿਹੇ ਇਖਤਿਆਰਾਤ ਵੀ ਦਿਓ ਕਿ ਤੁਸੀਂ ਫੈਸਲਾ ਖੁਦ ਕਰਨਾ ਹੈ, ਆਪਣੀ ਮਰਜ਼ੀ ਨਾਲ ਮੈਰਿਟ ਦੇ ਮੁੰਡੇ ਲੈ ਕੇ ਆਣੇ ਨੇ, ਫਿਰ ਤਾਂ ਤਬਦੀਲੀ ਜ਼ਰੂਰ ਆਏਗੀ। ਕਿਉਂਕਿ ਯੂਨਸ ਖਾਨ ਇੱਕ ਲੈਜੈਂਡ ਬੈਟਸਮੈਨ ਹੈ, ਪਾਕਿਸਤਾਨ ਨਾਲ ਉਹਨਾਂ ਨੇ ਬੜਾ ਸਕੋਰ ਕੀਤਾ ਹੈ, ਬੜਾ ਰਿਕਾਰਡ ਨੇ ਉਹਨਾਂ ਦੇ। ਅਗਰ ਉਧਰ ਦੇ ਬੰਦੇ ਨੂੰ ਤੁਸੀਂ ਜਿਹੜੇ ਕਿਸੇ ਦੀ ਨਹੀਂ ਮੰਨਦੇ, ਬਿਲਕੁਲ ਸਟ੍ਰੇਟ ਫਾਰਵਰਡ ਚੱਲਦੇ ਨੇ, ਫਿਰ ਉਹਨਾਂ ਨੂੰ ਲੋਕਾਂ ਨੂੰ ਤੁਸੀਂ ਫ੍ਰੀ ਹੈਂਡ ਵੀ ਦਿਓ ਥੋੜਾ ਜਿਹਾ। ਜਿੱਦਾਂ ਆਕਿਬ ਜਵੇਦ ਨੂੰ 1 ਮੈਨ ਆਰਮੀ ਤੁਸੀਂ ਬਣਾਇਆ ਸੀ ਪਾਕਿਸਤਾਨ ਕ੍ਰਿਕਟ ਬੋਰਡ 'ਚ, ਉਹਨਾਂ ਨੇ ਪਾਕਿਸਤਾਨ ਕ੍ਰਿਕਟ ਦਾ ਇਹ ਹਾਲ ਕਰ ਦਿੱਤਾ ਹੈ। ਤੇ ਯੂਨਸ ਖਾਨ ਜੇ ਬੰਦੇ ਨੂੰ ਜਿਨ੍ਹਾਂ ਨੇ ਪਰਫਾਰਮ ਕੀਤਾ ਹੋਇਆ ਵਾਕਈ ਪਾਕਿਸਤਾਨ ਵਾਸਤੇ, ਉਹਨਾਂ ਨੂੰ ਫ੍ਰੀ ਹੈਂਡ ਦੇਣ ਤਾਂ ਕਿ ਉਹ ਪਰਫਾਰਮ ਕਰਨ। ਇਦਾਂ ਹੀ ਮੁਹੰਮਦ ਹਫੀਜ਼ ਨੂੰ ਲੈ ਕੇ ਆ ਰਹੇ ਨੇ, ਉਹਨਾਂ ਨੂੰ ਕਿਹਾ ਜਾ ਰਿਹਾ ਇੰਟਰਨੈਸ਼ਨਲ ਡਾਇਰੈਕਟਰ ਲੈ ਕੇ ਆ ਰਹੇ ਨੇ, ਤੇ ਉਹਨਾਂ ਦਾ ਵੀ ਅੱਛਾ ਹੈ ਕਿ ਮੁਹੰਮਦ ਹਫੀਜ਼ ਜਿਹੜਾ ਆਲਰਾਊਂਡਰ ਹੋਏਗਾ, ਨੌਜਵਾਨਾਂ ਨੂੰ ਅੱਛੀ ਟਿਪਸ ਦੇਗਾ। ਲੇਕਿਨ ਇੱਕ ਪੂਰੀ ਕਮੇਟੀ ਹੋਣੀ ਚਾਹੀਦੀ, ਇੱਕ 1 ਮੈਨ ਆਰਮੀ ਵਾਲਾ ਕੰਮ ਖਤਮ ਕਰ ਦੇਣਾ ਚਾਹੀਦਾ ਪਾਕਿਸਤਾਨ ਕ੍ਰਿਕਟ ਬੋਰਡ ਨੂੰ, ਕਿ ਇੱਕ ਬੰਦਾ ਹੀ ਫੈਸਲਾ ਕਰੇ ਕਿ ਆਹ ਖੇਡੇਗਾ, ਆਹ ਨਹੀਂ ਖੇਡੇਗਾ। ਜਿਹਦਾ ਮਾਈਕ ਹੈਸਨ ਨੂੰ ਬੜੇ ਇਖਤਿਆਰਾਤ ਦਿੱਤੇ ਹੋਏ ਸੀ, ਆਕਿਬ ਜਵੇਦ ਨੂੰ ਇਖਤਿਆਰਾਤ ਦਿੱਤੇ ਸੀ, ਜਿਹਦੀ ਵਜ੍ਹਾ ਤੋਂ ਪਾਕਿਸਤਾਨ ਦੀ ਟੀਮ ਦੀ ਇਹ ਹਾਲਤ ਹੋ ਗਈ ਹੈ। ਲੇਕਿਨ ਇਹਨਾਂ ਲੋਕਾਂ ਨੂੰ ਆਉਣਾ ਚਾਹੀਦਾ ਪਾਕਿਸਤਾਨੀਆਂ ਨੂੰ, ਲੇਕਿਨ एक पूरा ग्रुप होना चाहिए ਜਿਹੜਾ फैसला करे। एक 1 मैन आर्मी वाला काम ना हो ਜਿਹਦੀ वजह तो पाकिस्तान की टीम तबाह हो गई।
ਬਿਲਕੁਲ ਜੀ, ਮੈਰਿਟ ਤੇ ਫੈਸਲੇ ਹੋਣੇ ਚਾਹੀਦੇ। ਸਾਡੀ ਵੀ ਇਹ ਦੁਆ ਹੈ ਕਿ ਜਿਹੜਾ ਵੀ ਪਾਕਿਸਤਾਨ ਟੀਮ ਦੀ ਕਿਆਦਤ ਕਰੇ ਜਾਂ ਫਿਰ ਕੋਚਿੰਗ ਕਰੇ ਉਹ ਤਬਦੀਲੀਆਂ ਲੈ ਕੇ ਆਏ ਤੇ ਪਾਕਿਸਤਾਨ ਕ੍ਰਿਕਟ ਟੀਮ ਤਰੱਕੀ ਕਰਦੀ ਰਹੇ। ਉਹਨਾਂ ਤੁਹਾਨੂੰ ਪਤਾ ਹੈ 26 ਜੁਲਾਈ ਤੋਂ ਵੈਸਟ ਇੰਡੀਜ਼ ਦੇ ਖਿਲਾਫ ਟੈਸਟ ਸੀਰੀਜ਼ ਦਾ ਆਗਾਜ਼ ਹੋਏਗਾ, ਤਾਂ ਉਸ ਤੋਂ ਬਾਅਦ ਇੰਗਲੈਂਡ ਟੀਮ ਦਾ ਵੀ ਅਸੀਂ ਮੁਕਾਬਲਾ ਕਰਨਾ ਹੈ।